ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम 24 ਮਈ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਤੁਹਾਡੇ ਨਾਲ ਜਿਹੜੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹਨਾਂ 'ਚੋਂ ਜਿਹੜੀ ਪਹਿਲੀ ਗੱਲ ਸਾਂਝੀ ਕਰਨੀ ਹੈ ਉਹ ਮੇਰੇ ਆਸਤੇ ਸੌਖੀ ਨਹੀਂ। ਤਕਲੀਫ ਵੀ ਹੈ, ਹਿਰਖ ਵੀ ਹੈ, ਪੀੜ ਵੀ ਹੈ, ਨਦਾਮਤ ਵੀ ਹੈ। ਸੌਖਾ ਕੰਮ ਨਹੀਂ ਹੈ ਗੱਲ ਸਾਂਝੀ ਕਰਨਾ। ਔਰ ਸਭ ਤੋਂ ਭੈੜੀ ਔਰ ਔਖੀ ਗੱਲ ਇਹ ਹੈ ਕਿ ਜਦੋਂ ਮੈਂ ਏਡੀ ਪੀੜ ਦੇ ਨਾਲ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੇ ਚੌਧਰੀ ਨਿਜ਼ਾਮੁਦੀਨ ਨੂੰ ਬਿਲਕੁਲ ਸਮਝ ਨਹੀਂ ਆਉਣੀ ਵੀ ਇਹਨਾਂ ਦੇ ਦਿਲ 'ਚ ਵੀ ਪੀੜ ਹੈ, ਮੇਰੇ ਦਿਲ 'ਚ ਕਰਦਿਆਂ ਤੇ ਤੁਹਾਡੇ ਦਿਲ 'ਚ ਸੁਣਦਿਆਂ, ਬਲਕਿ ਉਹਨਾਂ ਨੇ ਉਲਟਾ ਇਹ ਸਮਝਣਾ ਵੀ ਇਹ ਸਾਨੂੰ ਮਖੌਲ ਕਰਨ ਡਏ ਨੇ, ਸਾਡਾ ਠੱਠਾ ਉਡਾਉਣ ਡਏ ਨੇ, ਸਾਨੂੰ ਸੂਈਆਂ ਮਾਰਨ ਡਏ ਨੇ, ਸਾਨੂੰ ਤਾਨੇ ਤੇ ਮਿਹਣੇ ਮਾਰਨ ਡਏ ਨੇ। ਉਹਨਾਂ ਇਹ ਨਹੀਂ ਸੋਚਣਾ ਵੀ ਜਿਹੜਾ ਫੌਜ ਦਾ ਅਦਾਰਾ ਹੈ ਉਹ ਸਾਡਾ ਸਾਰਿਆਂ ਦਾ ਹੈ। ਜਦੋਂ ਉਹਦੇ ਉੱਤੇ ਕੋਈ ਹਰਫ ਆਉਂਦਾ ਹੈ, ਉਹਦੇ 'ਤੇ ਕੋਈ ਮਾੜੀ ਗੱਲ ਆਉਂਦੀ ਹੈ ਤੇ ਕੋਈ ਤੁਹਾਡੀ ਮਲਕੀਅਤ ਨਹੀਂ ਅਦਾਰਾ, ਉਹ ਸਾਡੀ ਵੀ ਉਨੀ ਮਲਕੀਅਤ ਹੈ, ਸਾਨੂੰ ਵੀ ਤਕਲੀਫ ਹੁੰਦੀ ਹੈ। ਅਸੀਂ ਜਿਹੜੀ ਤਨਕੀਦ ਕਰਦੇ ਹਾਂ ਉਹਦੇ ਉੱਤੇ ਬੈਠੇ 4-5 ਲੋਕ ਜਿਹੜੇ ਆਪਣੇ ਸਿਆਸੀ ਮਕਾਸਦ ਵਾਸਤੇ ਉਸ ਇਦਾਰੇ ਦਾ ਵੀ ਗਲਤ ਇਸਤੇਮਾਲ ਕਰ ਰਹੇ ਨੇ। ਸਾਡਾ ਤੇ ਸਾਰਾ ਰੌਲਾ ਉਹਨਾਂ ਦੇ ਨਾਲ ਹੈ। ਆਪਣੇ ਫੌਜ ਦੇ ਅਦਾਰੇ ਨਾਲ ਜਿਹੜਾ ਸਾਡਾ ਸ਼ਹੀਦ ਜਾ ਕੇ ਬਾਰਡਰ ਤੇ ਜਾਨ ਦਿੰਦਾ ਹੈ ਤੇ ਸਾਨੂੰ ਵੀ ਓਨਾ ਹੀ ਪਿਆਰਾ ਜਿੰਨਾ ਤੁਹਾਨੂੰ ਪਿਆਰਾ ਹੈ। ਬਹਰਹਾਲ ਗੱਲ ਤੇ ਕਰਨੀ ਪਏਗੀ, ਸੱਚੀ ਗੱਲ ਤੇ ਕਰਨੀ ਪਏਗੀ। ਗੱਲ ਇਹ ਹੈ ਕਿ ਇਹ ਜੋ ਕੁਝ ਵੀ ਹੋਇਆ ਪਾਕਿਸਤਾਨ ਦੇ ਵਿੱਚ, ਇਹ ਜਿਹੜਾ ਖਵਾਜਾ ਸਰਾਵਾਂ ਕੋਲੋਂ, ਖੁਸਰਿਆਂ ਦੇ ਕੋਲੋਂ, ਰਊਫ ਹਸਨ ਸਾਹਿਬ ਜਿਨ੍ਹਾਂ ਦੀ 73-74 ਸਾਲ ਉਮਰ ਹੈ ਤੇ ਉਹ ਵੀ ਬਹੁਤ ਹੀ, ਉਹਨਾਂ ਨੇ ਵੀ ਪਿਛਲੇ 10-12 ਸਾਲ ਬੜੇ ਮੁਸ਼ਕਿਲ ਵੇਖੇ ਨੇ। ਬੜੀ ਭੈੜੀ ਬਿਮਾਰੀ ਇੱਕ ਦੇ ਨਾਲ ਲੜ ਕੇ ਤੇ ਸਿਹਤਯਾਬ ਹੋਏ ਨੇ ਤੇ ਚੰਗੇ ਸ਼ਰੀਫ ਆਦਮੀ ਨੇ, ਕਦੀ ਕਿਸੇ ਦਾ ਦਿਲ ਨਹੀਂ ਦਿਖਾਇਆ, ਮਾੜੀ ਗੱਲ ਨਹੀਂ ਕੀਤੀ, ਗਾਲਮੰਦਾ ਨਹੀਂ ਕੀਤਾ, ਬਦਤਮੀਜ਼ੀ ਨਹੀਂ ਕੀਤੀ। ਇੱਕ ਸਮਝਦਾਰ, ਇੱਕ ਬਜ਼ੁਰਗ ਆਦਮੀ ਹੈ। ਉਹਦੇ ਤੇ ਜਿਹੜੇ ਮਸ਼ਟੰਡੇ ਛੱਡੇ ਨੇ ਖਵਾਜਾ ਸਰਾ ਬਣਾ ਕੇ, ਤੇ ਖਵਾਜਾ ਸਰਾ ਵੀ ਕੰਨਾਂ ਨੂੰ ਹੱਥ ਲਾਉਂਦੇ ਫਿਰਦੇ ਨੇ। ਉਹ ਆਉਂਦੇ ਨੇ ਏਡੇ ਬੇਸ਼ਰਮ ਅਸੀਂ ਨਹੀਂ। ਪੂਰੇ ਮੁਲਕ ਦੇ ਖਵਾਜਾ ਸਰਾ ਆਉਂਦੇ ਨੇ ਵੀ ਇਹੋ ਜਿਹਾ ਘਟੀਆ ਕੰਮ ਜਨਾਬ ਅਸੀਂ ਨਹੀਂ ਕਰਦੇ, ਤੁਸੀਂ ਕਰ ਸਕਦੇ ਹੋ ਜਿੰਨੇ ਵੀ ਕੀਤਾ ਹੈ। ਤੇ ਆਪ ਆਪਣੀ ਹਾਲਤ ਵੇਖ ਲਓ ਵੀ ਤੁਹਾਡੇ ਕੰਮਾਂ ਤੋਂ ਖਵਾਜਾ ਸਰਾ ਵੀ ਕੰਨਾਂ ਨੂੰ ਹੱਥ ਲਾਉਣ ਡਏ ਨੇ ਹੁਣ। ਬਹਰਹਾਲ ਇਹ ਤੇ ਜੋ ਹੋਣਾ ਸੀ ਉਹ ਹੋ ਗਿਆ। ਪਰ ਉਸ ਤੋਂ ਬਾਅਦ ਜਿਹੜੀ ਸਾਡੇ ਵਾਸਤੇ ਪੀੜ ਦੀ ਗੱਲ ਹੈ ਨਾ ਜਨਾਬ, ਕਿ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਟੈਲੀਵਿਜ਼ਨ ਤੇ ਲੋਕੀ ਇਸ਼ਾਰੇ ਕਨਾਇਆਂ ਦੇ ਵਿੱਚ ਇਹ ਖਵਾਜਾ ਸਰਾਵਾਂ ਦੇ ਨਾਲ ਰਿਲੇਟ ਕਿਹਨੂੰ ਕਰ ਰਹੇ ਨੇ ਤੇ ਕਿਹਨੂੰ ਚੁਬਕਾ ਮਾਰ ਰਹੇ ਨੇ ਉਹ ਵੀ ਹੁਣ ਤੁਸੀਂ ਖਵਾਜਾ ਸਰਾਵਾਂ ਨੂੰ ਇਸਤੇਮਾਲ ਕਰਦੇ ਹੋ। ਤੇ ਰਾਣੇ ਸਨਾਉਲਾ ਨੇ ਵੀ ਕਹਿ ਦਿੱਤਾ ਵੀ ਜੇ ਕੰਮ ਖਵਾਜਾ ਸਰਾਵਾਂ ਤੇ ਆ ਗਿਆ ਤੇ ਡਾਲਾ ਜੇਲ੍ਹ ਜਾ ਕੇ ਸੁਲ੍ਹਾ ਕਰ ਲਓ। ਉਹਨੇ ਮੈਨੂੰ ਆਖਿਆ ਮੈਂ ਸੁਲ੍ਹਾ ਕਰਨੀ ਇਮਰਾਨ ਖਾਨ ਨਾਲ? ਨਹੀਂ, ਉਹ ਮੈਨੂੰ ਆਖਿਆ ਨਹੀਂ, ਉਹ ਮੈਨੂੰ ਨਹੀਂ ਆਖਿਆ। ਉਹਨਾਂ ਚੌਧਰੀ ਨਿਜ਼ਾਮੁਦੀਨ ਸਾਹਿਬ ਤੁਹਾਨੂੰ ਹੀ ਆਖਿਆ। ਸਾਰੀ ਦੁਨੀਆ ਨੂੰ ਪਤਾ ਹੈ ਕਿ ਤੁਸੀਂ ਇਮਰਾਨ ਖਾਨ ਨੂੰ ਅੰਦਰ ਦਿੱਤਾ ਹੈ। ਤੇ ਇਹ ਮੈਨੂੰ ਦੱਸੋ ਵੀ ਸਾਡਾ ਜਿਹੜਾ ਏਡਾ ਮੋਤਬਰ ਅਦਾਰਾ ਹੋਣਾ ਚਾਹੀਦਾ ਹੈ, ਇਹ ਉਹਦੇ ਸ਼ਾਨ ਸ਼ਾਨ ਹੈ ਵੀ ਇੱਕ ਪਾਸੇ ਖਵਾਜਾ ਸਰਾ ਤੇ ਦੂਜੇ ਪਾਸੇ ਉਸ ਅਦਾਰੇ ਦਾ ਜ਼ਿਕਰ ਕੀਤਾ ਜਾਏ। ਇਹ ਨੈਰੇਟਿਵ ਹੈ। ਜਿਸ ਵੇਲੇ ਤੁਸੀਂ ਮੈਨੂੰ ਫੜ ਕੇ ਤੇ ਕੁੱਟ ਚੜਾਈ ਸੀ ਤੇ ਮੇਰੇ ਕੋਲੋਂ ਆਖਰ ਤੇ ਪੁੱਛਦੇ ਸੋ ਵੀ ਤੁਸੀਂ ਮੀਡੀਆ ਦੇ ਬੜੇ ਐਕਸਪਰਟ ਹੋ, ਦੱਸੋ ਨੈਰੇਟਿਵ ਕਿਵੇਂ ਬਿਹਤਰ ਹੋਵੇ, ਦੱਸੋ ਸਾਨੂੰ ਗਾਲਮੰਦਾ ਘੱਟ ਕਿਵੇਂ ਪਵੇ, ਕੋਈ ਤਰੀਕਾ ਦੱਸੋ। ਤੇ ਮੈਂ ਤੁਹਾਨੂੰ ਤਰੀਕਾ ਦੱਸਿਆ ਸੀ ਜਿਹੜਾ ਫਿਰ ਤੁਸੀਂ ਨਹੀਂ ਕੀਤਾ ਸੀ। ਉਹ ਤਰੀਕਾ ਅੱਜ ਵੀ ਕਰ ਲਓ ਤੇ ਆਵਾਮ ਤੁਹਾਨੂੰ ਸੀਨੇ ਨਾਲ ਲਾਏਗੀ। ਉਹ ਪਾਕਿਸਤਾਨ ਦਾ ਆਈਨ ਹੈ, ਉਹਦੇ ਤੇ ਵਾਪਸ ਜਾਣਾ ਪੈਣਾ ਹੈ। ਜਦੋਂ ਤੱਕ ਇਹਨਾਂ ਚੋਰਾਂ ਨਾਲ ਖਲੋਵੋਗੇ ਉਹਨਾਂ ਚਿਰ ਇਹੀ ਕੰਮ ਹੋਣਾ। ਬਹਰਹਾਲ ਇਹ ਜਿਹੜਾ ਤੁਸੀਂ ਨੈਰੇਟਿਵ ਬਣਾਇਆ ਹੈ ਤੇ ਪਾਕਿਸਤਾਨ ਦੀ ਪੂਰੇ ਉਹਦੇ ਉੱਤੇ, ਮੀਡੀਆ ਦੇ ਉੱਤੇ, ਅਦਾਰੇ ਦੇ ਉੱਤੇ, ਮੈਂ ਇਹੀ ਆਖਾਂਗਾ ਵੀ ਇੱਕ ਹਿਰਖ ਵਾਲੀਆਂ ਗੱਲਾਂ ਹੋਣ ਡਈਆਂ ਨੇ, ਜ਼ੂਬਾਨੀ ਹੋਣ ਡਈਆਂ ਨੇ। ਚਲੋ ਲੋਕੀ ਖੁੱਲ੍ਹ ਕੇ ਨਹੀਂ ਗੱਲ ਕਰਦੇ, ਪਰ ਸਮਝ ਤੇ ਸਾਰਿਆਂ ਨੂੰ ਹੈ ਨਾ ਵੀ ਕਿਹਦੀ ਗੱਲ ਹੋਣ ਡਈ ਹੈ। ਇਹ ਜਿੰਨੇ ਵੀ ਇਹ ਕੀਤਾ ਹੈ ਤੇ ਕਰਾਇਆ ਹੈ, ਉਹਨੇ ਕੀ ਇਹ ਮਿਹਰਬਾਨੀ ਕੀਤੀ ਹੈ? ਉਹਨੇ ਇਦਾਰੇ ਦੇ ਉੱਤੇ ਬੜਾ ਇਹ ਕੋਈ ਬੜਾ ਆਸਾਨ ਕੀਤਾ ਹੈ? ਉਹ ਕਿਉਂ ਧੂੜ ਪੁੱਟੀ ਜਾਂਦੇ ਹੋ ਹਰ ਸ਼ੈ ਦੀ? ਇਹ ਵਕਾਰ ਬਣਦਿਆਂ, ਗੱਲਾਂ ਬਣਦਿਆਂ ਉਮਰਾਂ ਲੰਘ ਜਾਂਦੀਆਂ ਨੇ ਤੇ ਗਵਾਹ ਬੰਦਾ ਇੱਕੋ ਮਿੰਟ 'ਚ ਦਿੰਦਾ। ਇਹ ਮੇਰੇ ਹੱਥ ਜੁੜੇ ਜੇ, ਕੋਈ ਮਿਹਰਬਾਨੀ ਕਰੋ, ਥੋੜ੍ਹੀ ਜਿਹੀ ਮਿਹਰਬਾਨੀ ਕਰੋ। ਉਹ ਸਾਡੇ ਤੇ ਨਹੀਂ ਤੇ ਆਪਣੇ ਤੇ ਕਰ ਲਓ। ਸਾਰੀ ਉਮਰ ਜਿੱਥੋਂ ਰਿਜ਼ਕ ਲਿਆ ਜੇ, ਜਿੱਥੋਂ ਤੁਹਾਡੀ ਟੌਰ ਬਣੀ ਹੈ, ਜਿੱਥੋਂ ਰੱਬ ਨੇ ਤੁਹਾਨੂੰ ਸ਼ਨਾਖਤ ਦਿੱਤੀ, ਇੱਜ਼ਤ ਦਿੱਤੀ ਹੈ, ਉਹਦਾ ਹੀ ਖਿਆਲ ਕਰ ਲਓ ਥੋੜ੍ਹਾ ਜਿਹਾ ਮਿਹਰਬਾਨੀ ਕਰਕੇ। ਤੇ ਇਹ ਯਕੀਨ ਕਰੋ ਗੱਲ ਤੇ ਮੈਂ ਕੀਤੀ ਹੈ, ਤੁਹਾਨੂੰ ਤੇ ਵਾਟੀ ਚੜ੍ਹਨਾ ਇਹਦੇ ਤੇ। ਤੁਹਾਡਾ ਦਿਲ ਇਹੀ ਹੋਣਾ ਵੀ ਇਹਦੇ ਪਾਸੇ ਭੰਨੀਏ ਫਿਰ ਇੱਕ ਵਾਰ, ਇਹ ਨਿਕਲ ਕਿਵੇਂ ਗਿਆ ਸਾਡੇ ਹੱਥੋਂ, ਇਹਨੂੰ ਗੋਡਾ ਫੇਰੀਏ ਫਿਰ। ਲੇਕਿਨ ਮੇਰਾ ਅੱਲਾ ਜਾਣਦਾ, ਮੈਂ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਹਾਨੂੰ ਕਹਿਣ ਡਿਆ ਵੀ ਇਹ ਖਬਰ ਕਰਦਿਆਂ ਵੀ ਤਕਲੀਫ ਹੋਈ। ਪਰ ਗੱਲ ਇਹ ਕਿ ਤੁਸੀਂ ਸੁਣਨੀ ਕੋਈ ਨਹੀਂ, ਸਮਝਣੀ ਕੋਈ ਨਹੀਂ। ਅੱਛਾ, ਜਿਹੜੀ ਅਗਲੀ ਗੱਲ ਤੁਹਾਡੇ ਨਾਲ ਕਰਨੀ ਹੈ ਉਹ ਸਿੰਧ ਪੁਲਿਸ ਦੀ ਹੈ ਜੀ। ਸਿੰਧ ਪੁਲਿਸ ਵਾਲਿਆਂ ਨੇ ਇੱਕ ਪੁਲਿਸ ਵਾਲਾ ਫੜਿਆ ਤੇ ਪਤਾ ਲੱਗਾ ਵੀ ਉਹ ਪੁਲਿਸ ਵਾਲਾ ਕੱਚੇ ਦੇ ਡਾਕੂਆਂ ਨਾਲ ਰਲ ਕੇ ਤੇ ਦੂਜੇ ਪੁਲਿਸ ਵਾਲਿਆਂ ਨੂੰ ਗ੍ਰਿਫਤਾਰ ਅਗਵਾ ਕਰਦਾ ਸੀ। ਕੰਮ ਕਿੱਥੋਂ ਤੱਕ ਕੱਪੜਿਆ ਜੇ। ਉੱਥੇ ਸ਼ਿਕਾਰਪੁਰ ਦੇ ਵਿੱਚ ਉਹਨਾਂ ਪੁਲਿਸ ਵਾਲਾ ਫੜਿਆ ਜਿਹੜਾ ਕੱਚੇ ਦੇ ਡਾਕੂਆਂ ਨਾਲ ਰਲ ਕੇ
ਤੇ ਦੂਜੇ ਪੁਲਿਸ ਵਾਲਿਆਂ ਨੂੰ ਅਗਵਾ ਕਰੀ ਫਿਰਦਾ ਸੀ ਤੇ ਤਵਾਨ ਲੈਂਦਾ ਸੀ। ਤੇ ਆਮ ਸ਼ਹਿਰੀ ਦੀ ਹਾਲਤ ਸੋਚੋ ਉੱਥੇ ਕੀ ਹੋਣੀ ਹੈ, ਜਿੱਥੇ ਪੁਲਿਸ ਵਾਲੇ ਰਲ ਕੇ ਪੁਲਿਸ ਵਾਲੇ ਨੂੰ ਅਗਵਾ ਕਰਨ ਡਏ ਨੇ। ਇੱਥੇ ਹੀ ਗੱਲ ਨਹੀਂ ਮੁੱਕੀ। ਇੱਕ ਰੇਂਜਰ ਦਾ ਮੀਨ ਫੌਜ ਦਾ ਲਾਂਸਨੈਕ, ਰੇਂਜਰ ਜਿਹੜੀ ਫੌਜ ਹੀ ਹੁੰਦੀ ਹੈ ਬਸ, ਉਹਦਾ ਇੱਕ ਅਦਾਰਾ ਹੁੰਦਾ ਉਹਦੇ ਵਿੱਚ। ਇੱਕ ਰੇਂਜਰ ਦਾ ਲਾਂਸਨੈਕ ਜਿਹੜਾ ਉਹ ਦੱਸਦਾ ਹੈ ਕਿ 19 ਮਈ ਨੂੰ ਉਹਦਾ ਭਾਣਜਾ ਕਰਾਚੀ ਉਤਰਿਆ, ਇਰਾਕ ਤੋਂ ਵਾਪਸ ਆਇਆ। ਉਹਦੇ ਕੋਲ ਸਮਾਨ ਵੀ ਸੀ, ਕੋਈ ਉੱਥੋਂ ਲਿਆਇਆ ਹੋਏਗਾ ਘਰ ਵਾਸਤੇ। ਏਅਰਪੋਰਟ ਤੋਂ ਉਤਰ ਕੇ ਟੈਕਸੀ ਫੜ ਕੇ ਉਹ ਬੱਸ ਤੇ ਬਹਿਣ ਲੱਗਾ। ਅੱਡੇ ਤੋਂ ਜਾ ਕੇ ਉਹਨੇ ਪੰਜਾਬ ਆਉਣਾ ਸੀ। ਤੇ ਉੱਥੇ CTD ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਹੁੰਦਾ ਹੈ। ਇਹ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦੇ ਵਿੱਚ ਪੁਲਿਸ ਵਾਲੇ ਹੁੰਦੇ ਨੇ, ਲੇਕਿਨ ਨਾਲ ਸਾਡੇ ਜਿਹੜੇ ਫੌਜੀ ਭਾਈ ਨੇ ਉਹਨਾਂ ਦੀ ਵੀ ਪੂਰੀ ਸ਼ਮੂਲੀਅਤ ਹੁੰਦੀ। ਉਹਨਾਂ ਦਾ ਵੀ ਇਹਦੇ ਵਿੱਚ ਲੈਣ ਦੇਣ ਹੁੰਦਾ, ਕਿਉਂਕਿ ਟੈਰਰਿਜ਼ਮ ਨਾਲ ਰਿਲੇਟਡ ਅਦਾਰਾ ਹੈ। ਉਹ ਕਾਊਂਟਰ ਟੈਰਰਿਜ਼ਮ ਵਾਲਿਆਂ ਨੇ ਆਪਣੀਆਂ ਆਫੀਸ਼ੀਅਲ ਗੱਡੀਆਂ ਦੇ ਵਿੱਚ, ਸਰਕਾਰੀ ਗੱਡੀਆਂ 'ਚ ਆ ਕੇ ਤੇ ਉਹਨੂੰ ਚੁੱਕ ਲਿਆ ਭਾਣਜੇ ਨੂੰ। ਉਸ ਤੋਂ ਬਾਅਦ ਉਹਨੂੰ ਆਖਿਆ ਵੀ ਦੱਸ ਤੇਰਾ ਕਿਹਦੇ ਨਾਲ ਰਾਬਤਾ ਹੈ, ਕਿਹੜਾ ਇੱਥੇ ਤੇਰਾ ਕੋਈ ਜਾਣਨ ਵਾਲਾ। ਉਹਨੇ ਆਪਣੇ ਮਾਮੇ ਦਾ ਜਿਹੜਾ ਲਾਂਸਨੈਕ ਸੀ ਰੇਂਜਰ 'ਚ, ਉਹਦਾ ਨੰਬਰ ਦਿੱਤਾ। ਉਹਨਾਂ ਮਾਮੇ ਨੂੰ ਫੋਨ ਕੀਤਾ ਵੀ ਤੇਰਾ ਭਣੇਵਾ ਇੱਥੇ ਹੀ, ਤੇ ਆ ਕੇ ਲੈ ਜਾ, 15 ਲੱਖ ਰੁਪਈਆ ਤਵਾਨ ਦੇ। ਉਹਨੇ ਕਿਹਾ ਮੈਂ ਗਰੀਬ ਬੰਦਾ, ਇੰਨਾ ਪੈਸਾ ਨਹੀਂ। ਲੱਖ ਰੁਪਈਏ ਤੇ ਟੱਕ ਲੱਗ ਗਿਆ, ਸੌਦਾ ਹੋ ਗਿਆ। ਉਹ ਲੱਖ ਰੁਪਏ ਉਹਨੇ ਆਪਣੇ ਅਫਸਰਾਂ ਨਾਲ ਗੱਲ ਕੀਤੀ। ਉਹਨੇ ਕਿਹਾ ਜੀ ਇਹ ਮੇਰੇ ਨਾਲ ਹੋ ਰਿਹਾ। ਉਹਨੇ ਕਿਹਾ ਤੂੰ ਚੱਲ, ਤੇ ਅਸੀਂ ਤੇਰੇ ਮਗਰ ਆਏ। ਉਹ ਨਾਲ ਤੁਰ ਪਏ ਉਹਦੇ। ਥਾਣੇ ਅੱਪੜ ਗਿਆ CTD। ਉੱਥੇ ਅੱਪੜ ਕੇ ਤੇ ਉਹਨੇ ਉਹਨਾਂ ਨੂੰ ਕਿਹਾ ਆਇਆ ਜੀ ਲੱਖ ਰੁਪਈਆ ਲਿਆਓ ਬੰਦਾ। ਉਹਨਾਂ ਆਖਿਆ ਜੀ ਕਿ ਉਹ ਬੰਦਾ, ਉਹਨਾਂ ਆਖਿਆ ਜੀ ਦਿਓ ਲੱਖ ਰੁਪਈਆ। ਉਹਨਾਂ ਕਿਹਾ ਨਹੀਂ ਪਹਿਲੇ ਬੰਦਾ ਸਾਹਮਣੇ ਕਰੋ। ਉਹਨਾਂ ਬੰਦਾ ਸਾਹਮਣੇ ਕੀਤਾ ਲਿਆ ਕੇ, ਤੇ ਉਹ ਪਿੱਛੋਂ ਉਹਨਾਂ ਦੇ ਜਿਹੜੇ ਅਫਸਰ ਪਏ ਰੇਂਜਰ ਵਾਲੇ ਸਾਰੇ, ਤੇ ਉਹਨਾਂ ਨੱਪ ਲਏ। ਇੰਸਪੈਕਟਰ ਵੀ ਤੇ ਸਾਰੇ ਵੀ ਜਿਹੜੇ ਰਿਸ਼ਵਤ ਲੈਣ ਡਏ ਸਨ, ਤੇ ਬੰਦਾ ਵੀ ਛਡਾ ਲਿਆ। ਤੇ ਹੁਣ IG ਸਿੰਧ ਪੁਲਿਸ ਨੇ SSP ਨੂੰ ਹਟਾਤਾ ਹੈ ਤੇ SHO ਨੂੰ ਮੁਅੱਤਲ ਕਰਤਾ। ਵੀ ਇਹ ਹੁਣ ਆਪ ਹਿਸਾਬ ਲਾਓ ਵੀ ਐਸਾ ਇਦਾਰਾ ਜਿਹੜਾ ਅੱਧਾ ਫੌਜ ਦੇ ਇਖਤਿਆਰ 'ਚ ਹੁੰਦਾ ਹੈ ਤੇ ਅੱਧਾ ਪੁਲਿਸ ਦੇ ਹੁੰਦਾ CTD, ਉੱਥੇ ਕੰਮ ਹੋਣ ਡਏ ਨੇ ਕਿ ਇਹਨਾਂ ਦੇ ਆਪਣੇ ਭਣੇਵੇਂ ਚੁੱਕੀ ਫਿਰਦੇ ਨੇ ਉਹ, ਤੇ ਰਿਸ਼ਵਤ ਲੈਣ ਦੇ। ਤੇ ਆਮ ਸ਼ਹਿਰੀ ਨਾਲ ਕੀ ਬਣ ਡਿਆ? ਮਤਲਬ ਨਫਸੀ ਬਣਾ ਕੇ ਰੱਖ ਦਿੱਤੀ ਹੈ ਚੌਧਰੀ ਨਿਜ਼ਾਮਦੀਨ ਨੇ, ਤਬਾਹੀ ਕਰਕੇ ਰੱਖ ਚੜੀ ਹੈ। ਅੱਜ ਹੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ, ਮੈਂ ਨਹੀਂ ਗੱਲ ਕਰਦਾ, ਸਾਨੂੰ ਚੌਧਰੀ ਨਿਜ਼ਾਮਦੀਨ ਨੇ ਆਖਿਆ ਸੀ ਕਿ ਮੈਂ ਫਾਰਨ ਇਨਵੈਸਟਮੈਂਟ ਲੈ ਕੇ ਆਣੀ ਹੈ, $100 ਬਿਲੀਅਨ ਲੈ ਕੇ ਆਉਣਾ ਹੈ, $25 ਬਿਲੀਅਨ ਤੇ ਮੈਂ ਸਾਊਦੀ ਅਰਬ ਤੋਂ ਲੈ ਆਉਣਾ ਹੈ। ਸਾਰੇ ਕਿਸੇ ਨੇ ਚਵਾਨੀ ਨਹੀਂ ਦਿੱਤੀ, ਜਿਹਨੂੰ 25 ਪੈਸੇ ਆਉਂਦੇ ਨੇ। $25 ਬਿਲੀਅਨ ਤੇ ਦੂਰ ਦੀ ਗੱਲ ਹੈ। ਤੇ IMF ਨੇ ਨਵੀਂ ਜਿਹੜੀ ਰਿਪੋਰਟ ਕੱਢੀ ਹੈ, ਉਹ ਆਂਦੇ ਨੇ ਕਿ ਇਸ ਵੇਲੇ ਪੂਰੇ ਇਸ ਖਿੱਤੇ, ਨੇਪਾਲ, ਭੂਟਾਨ, ਬੰਗਲਾਦੇਸ਼, ਸ੍ਰੀਲੰਕਾ, ਸਾਰਿਆਂ ਦੇ ਵਿੱਚੋਂ, ਸ੍ਰੀਲੰਕਾ 'ਚੋਂ ਵੀ ਸਾਰਿਆਂ ਤੋਂ ਜਿਹੜੀ ਹੌਲੀ ਜਿਹੜੀ GDP ਗਰੋਥ ਹੈ ਉਹ ਸਾਡੀ ਹੈ। GDP ਗਰੋਥ ਕੀ ਹੁੰਦੀ ਹੈ? ਆਮ ਲਫ਼ਜ਼ਾਂ 'ਚ ਦੱਸਦੇ ਹਾਂ, ਤੁਹਾਡੀ ਕੁੱਲ ਕਮਾਈ ਜਿਹੜੀ ਹੈ ਮੁਲਕ ਦੀ। ਇਹ ਹੁਣ ਇਕਨੋਮਿਕਸ ਸਮਝਣ ਵਾਲੇ ਮੇਰੇ ਤੇ ਹੱਸਣ ਨਾ, ਮੈਂ ਆਮ ਲੋਕਾਂ ਵਾਸਤੇ ਇਹ ਗੱਲ ਕਰਨ ਡਿਆ। ਤੇ ਇਹ ਤੁਹਾਡੀ ਜਿਹੜੀ ਸਾਲ ਦੀ ਕਮਾਈ ਹੈ ਨਾ ਪੂਰੇ ਮੁਲਕ ਦੀ ਕੁੱਲ, ਉਹ ਇਸ ਪੂਰੇ ਖਿੱਤੇ 'ਚ ਸਾਰਿਆਂ ਤੋਂ ਘੱਟ ਹੈ। ਇਮਰਾਨ ਖਾਨ ਦੇ ਵੇਲੇ ਉਹ 6.2% ਤੇ ਵੱਧ ਰਹੀ ਸੀ ਕਮਾਈ ਤੁਹਾਡੀ। ਜਦੋਂ ਉਹਦੀ ਹਕੂਮਤ ਸੁੱਟੀ ਤੇ ਫਿਰ ਕਿੰਨੇ ਤੇ ਵੱਧ ਰਹੀ ਸੀ ਭਲਾ? ਤੁਸੀਂ ਸੋਚਦੇ ਹੋਗੇ 5 ਤੇ ਵਧੀ ਹੋਏਗੀ, 4 ਤੇ ਵਧੀ ਹੋਏਗੀ, 3 ਤੇ, 2 ਤੇ, 1 ਤੇ, 0 ਤੇ, ਨਾ, -0.2% ਤੇ ਮਨਫੀ ਚਲੀ ਗਈ। ਅਸਮਾਨ ਤੋਂ ਜ਼ਮੀਨ ਤੇ ਸੁੱਟੀ ਟੋਟਲ ਕਮਾਈ ਮੁਲਕ ਦੀ। ਹੁਣ ਤੁਸੀਂ ਆਖਣਾ ਵੀ ਸਾਨੂੰ ਸ਼ੇਰ ਬੱਗਿਓ ਕੀ ਫਰਕ ਪੈਂਦਾ? ਤੁਸੀਂ ਆਖਣਾ ਗਿੱਲ ਸਾਹਿਬ ਮੈਂ ਤੇ ਪਿੰਡ ਬੈਠਾ ਹਾਂ, ਮੈਂ ਤੇ ਅਕਬਰ ਗਿੱਲ ਪੱਤੋ ਕੀ ਬੈਠਾ ਸੂਟਾ ਮਾਰਨ ਡਿਆ ਜਨਾਬ ਆਪਣੇ ਹੁੱਕੇ ਨੂੰ, ਮੈਨੂੰ GDP ਨਾਲ ਕੀ ਲੈਣ ਦੇਣਾ? ਉਹ ਚੌਧਰੀ ਅਕਬਰ ਸਾਹਿਬ ਤੇ ਆਪਣੇ ਰਫੀਕ ਲੰਬੜਦਾਰ ਸਾਹਿਬ, ਇਹ ਤੁਹਾਨੂੰ ਹੀ ਲੈਣ ਦੇਣਾ ਹੈ। ਇਹ ਖਾਦ ਦੀ ਬੋਰੀ ਤੁਹਾਡੀ ਮਹਿੰਗੀ ਹੋਣੀ ਹੈ। ਇਹ ਬਿਜਲੀ ਦਾ ਯੂਨਿਟ ਜਿਹੜਾ ਇਮਰਾਨ ਖਾਨ 18 ਰੁਪਈਆਂ ਤੇ ਦੇਣ ਡਿਆ ਸੀ ਨਾ, ਹੁਣ 85 ਤੇ ਲੈਂਦੇ ਜੇ। ਇਹ ਉਹ GDP ਜਿਵੇਂ DAP ਖਾਦ ਹੈ ਨਾ ਪਵੇ ਤੇ ਫਸਲ ਮਰ ਜਾਂਦੀ ਹੈ, ਐਵੇਂ GDP ਵੀ ਨਾ ਹੋਵੇ, ਤੁਹਾਡੀ ਆਮਦਨ ਮੁਲਕ ਦੀ ਨਾ ਹੋਵੇ ਤੇ ਹਰ ਸ਼ੈ ਜਿਹੜੀ ਹੈ ਉਹ ਟਕੇ ਟੋਕਰੀ ਹੋ ਜਾਂਦੀ ਹੈ। ਇਹ ਜਿਵੇਂ ਅੱਗੇ 25,000 ਨਾਲ ਜਾਂ 30,000 ਨਾਲ ਜਾਂ 35 ਨਾਲ ਕੋਈ ਮਾੜਾ ਚੰਗਾ ਭੁੱਖ ਭੱਖ ਕੱਟ ਕੇ ਲੋਕੀ ਗੁਜ਼ਾਰਾ ਕਰਦੇ ਸਨ, ਤੇ ਹੁਣ ਬਿਜਲੀ ਦਾ ਬਿੱਲ ਵੀ ਨਹੀਂ ਦਿੱਤਾ ਜਾਂਦਾ। ਇਹ ਹਰ ਸ਼ੈ ਦਾ ਅਸਰ ਤੁਹਾਡੀ ਮਾਚਸ ਤੇ, ਤੁਹਾਡੀ ਦਵਾਈ ਤੇ, ਤੁਹਾਡੀ ਖਾਦ ਤੇ, ਤੁਹਾਡੀ ਬਿਜਲੀ ਤੇ, ਤੁਹਾਡੀ ਹਰ ਸ਼ੈ ਤੇ। ਜਿਹੜਾ ਮਰਦੇ ਜੇ ਨਾ, ਜਿਹੜਾ ਕਫਨ ਪਾਉਣੇ, ਉਹਦੇ ਤੇ ਵੀ ਅਸਰ ਪੈਂਦਾ ਇਹਦਾ। ਉਹ ਵੀ ਭਾਈ ਜੀ ਧਾਗੇ ਦਾ ਬਣਨਾ, ਉਹਦੇ 'ਚ ਵੀ ਬਿਜਲੀ ਲੱਗਣੀ ਹੈ, ਉਹਦੇ ਵੀ ਲੂਮ ਦੇ ਉੱਤੇ ਕੱਪੜਾ ਬੁਣਿਆ ਜਾਣਾ। ਉਹ ਬਹਰਲ ਕਹਿਣ ਦਾ ਮਤਲਬ ਇਹ ਹੈ ਕਿ ਚੌਧਰੀ ਨਿਜ਼ਾਮਦੀਨ ਸਾਹਿਬ ਨੇ ਆਖਿਆ ਸੀ ਇਨਵੈਸਟਮੈਂਟ ਲਿਆਵਾਂਗੇ, ਤੇ ਇਸ ਵਾਰੀ 50 ਸਾਲਾਂ ਦੀ ਤਾਰੀਖ 'ਚ ਇੰਨੀ ਘੱਟ ਇਨਵੈਸਟਮੈਂਟ ਪਾਕਿਸਤਾਨ ਕਦੇ ਨਹੀਂ ਆਈ ਜਿਹੜੀ ਇਸ ਸਾਲ ਹੋਈ ਹੈ। ਮਤਲਬ ਉਧਰ ਵੀ ਲੀਹਾਂ ਹੀ ਭੰਨ ਕੇ ਰੱਖ ਦਿੱਤੀਆਂ ਨੇ, ਤਬਾਹੀ ਕਰ ਦਿੱਤੀ ਹੈ। ਅੱਛਾ ਜੀ, ਅਗਲੇ ਪਾਸੇ 9,000 ਬੰਦੇ ਜਿਹੜੇ ਨੌਨ ਫਾਈਲਰ ਨੇ ਨਾ, ਉਹਨਾਂ ਦੇ SIM ਕਾਰਡ ਬੰਦ ਕਰਤੇ ਨੇ। ਇਹ ਤਮਾਸ਼ੇ ਕਰਦੇ ਨੇ। ਉਹ ਮੈਨੂੰ ਦੱਸੋ ਵੀ ਜਿਹੜਾ ਟੈਕਸ ਨਹੀਂ ਦਿੰਦਾ, ਉਹਨੇ ਆਪਣੇ ਨਾਂ ਤੇ ਫੋਨ ਦੀ SIM ਰੱਖਣੀ? ਇਹ ਸਾਡੇ ਤੇ ਪਿੰਡਾਂ ਵਾਲੇ ਆਪਣੇ ਨਾਂ ਤੇ ਨਹੀਂ ਹੁਣ ਰੱਖਦੇ, ਚੌਧਰੀ ਨਿਜ਼ਾਮਦੀਨ ਤੋਂ ਡਰੇ, ਤੇ ਕਾਰੋਬਾਰੀਆਂ ਨੇ ਕਿੱਥੋਂ ਰੱਖਣੀ?
ਐਵੇਂ ਹੀ ਆਪਾਂ ਬਸ ਝਾਕਾ ਦਿੰਦੇ ਨੇ, ਐਵੇਂ ਹੀ ਜਿਵੇਂ ਮਦਾਰੀ ਨਹੀਂ ਕਰਦੇ ਇੱਧਰ ਦਾ ਕੰਮ ਇੱਧਰ, ਤੇ ਉਹ ਟੋਪੀ 'ਚੋਂ ਕਬੂਤਰ ਕੱਢ ਦਿੱਤਾ ਤੇ ਉੱਧਰੋਂ ਇਹ ਕੱਢਤਾ, ਇਹੋ ਜਿਹੇ ਕੰਮ ਕਰਦੇ ਨੇ। ਇਹ 9,000 ਸਿੰਮਾਂ ਬੰਦ ਕਰਨ ਦੀ ਬਜਾਏ 90,000 ਵੀ ਕਰ ਲਓ ਤੇ ਕੁਛ ਨਹੀਂ ਬਣਨਾ। ਖਵਾਜਾ ਆਸਫ ਤੇ ਆਪ ਮੰਨ ਗਿਆ ਕਿ ਇਹਦੇ ਨਾਲ ਕੁਝ ਨਹੀਂ ਬਣਨਾ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਤਾਈਵਾਨ ਦੀ ਤੁਹਾਨੂੰ ਗੱਲ ਦੱਸ ਦਈਏ। ਇਸ 'ਤੇ ਕਿਸ ਦਿਨ ਤਫਸੀਲੀ ਗੱਲ ਕਰਾਂਗੇ, ਕਿਉਂਕਿ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲੇ ਜਾਂ ਪੜ੍ਹੇ ਲਿਖੇ ਪਾੜੂ ਬੰਦੇ ਸਮਝਦੇ ਨੇ ਪਿੰਡਾਂ ਵਾਲਿਆਂ ਦਾ ਕੋਈ ਇੰਟਰਸਟ ਹੀ ਨਹੀਂ ਇੰਟਰਨੈਸ਼ਨਲ ਖਬਰ, ਜਿੰਨਾ ਪਿੰਡ ਵਾਲੇ ਇੰਟਰਸਟ ਲੈਂਦੇ ਨੇ, ਪੰਜਾਬੀ ਬੋਲਣ ਵਾਲੇ ਲੈਂਦੇ ਨੇ ਜਾਂ ਪਸ਼ਤੋ ਬੋਲਣ ਵਾਲੇ, ਪਿੰਡਾਂ ਦੇ ਜਿਹੜੇ ਲੋਕ ਨੇ, ਜਿਹੜੀ ਵੀ ਜ਼ੁਬਾਨ ਹੋਵੇ, ਉਹ ਉਹਨਾਂ ਕੋਈ ਨਹੀਂ ਲੈਂਦਾ। ਅੱਛਾ, ਜਿਹੜਾ ਚਾਈਨਾ ਹੈ ਨਾ, ਉਹਦੇ ਨਾਲ ਇੱਕ ਤੁਸੀਂ ਜਜ਼ੀਰਾ ਕਹਿ ਲਓ, ਛੋਟਾ ਜਿਹਾ ਮੁਲਕ ਕਹਿ ਲਓ, ਤਾਈਵਾਨ, ਉਹ ਅਸੀਂ ਪਾਕਿਸਤਾਨ ਤੇ ਉਹਨੂੰ ਚਾਈਨਾ ਦਾ ਹਿੱਸਾ ਹੀ ਮੰਨਦੇ ਹਾਂ। ਲੇਕਿਨ ਤਾਈਵਾਨ ਵਾਲੇ ਆਂਦੇ ਨੇ ਵੀ ਅਸੀਂ ਆਜ਼ਾਦ ਹਾਂ, ਅਸੀਂ ਚਾਈਨਾ ਦਾ ਹਿੱਸਾ ਨਹੀਂ। ਤੇ ਅਮਰੀਕਾ ਬਹਾਦਰ ਵੀ ਉਹਨਾਂ ਨੂੰ ਜਿਹੜਾ ਥਾਪੀ ਦਿੰਦਾ ਵੀ ਤੁਸੀਂ ਤਾਈਵਾਨ ਵਾਲੇ ਜਿਹੜੇ ਨਾ ਚਾਈਨਾ ਦਾ ਹਿੱਸਾ ਨਹੀਂ। ਤੇ ਹੁਣ ਚਾਈਨਾ ਵਾਲਿਆਂ ਨੇ ਉਹ ਕਿਉਂਕਿ ਸਮੁੰਦਰ 'ਚ ਹੈ ਤੇ ਉਹਦੇ ਆਲੇ ਦੁਆਲੇ ਉਹਨਾਂ ਆਪਣੀ ਫੌਜ ਲਾਤੀ ਹੈ ਤੇ ਉੱਥੇ ਉਹ ਡਰਿਲ ਕਰ ਰਹੇ ਨੇ, ਮਸ਼ਕਾਂ ਕਰ ਰਹੇ ਨੇ, ਚੰਗੀ ਭਾਰੀ ਫੌਜ ਲਈ ਉਹ, ਕਿਉਂਕਿ ਚਾਈਨਾ ਨੇ, ਇਹ ਚਾਈਨਾ ਦੀ ਸਟੇਟਡ ਪੋਲਿਸੀ ਹੈ ਕਿ ਤਾਈਵਾਨ ਸਾਡਾ ਹਿੱਸਾ ਹੈ, ਸਾਡੇ ਮੁਲਕ ਦਾ ਹਿੱਸਾ ਹੈ ਤੇ ਅਸੀਂ ਉਹਨੂੰ ਆਜ਼ਾਦ ਨਹੀਂ ਮੰਨਦੇ ਤੇ ਉਹ ਸਾਡੇ ਅਮਲ ਦਖਲ 'ਚ ਹੀ ਹੈ। ਤੇ ਉਹ ਕਿਸੇ ਵੇਲੇ ਵੀ ਚਾਈਨਾ ਦੀਆਂ ਫੌਜਾਂ ਉੱਥੇ ਦਾਖਲ ਵੀ ਹੋ ਸਕਦੀਆਂ। ਤੇ ਦੂਜੇ ਪਾਸਿਓਂ ਅਮਰੀਕਾ ਬਹਾਦਰ ਨੇ ਵੀ ਆਪਣੀਆਂ ਫੌਜਾਂ ਨੂੰ ਹੁਸ਼ਿਆਰੀ ਦਿੱਤੀ ਹੈ ਵੀ ਬਈ ਅਲਰਟ ਹੋ ਜਾਓ, ਤਗੜੇ ਹੋ ਜਾਓ। ਤੇ ਇਹ ਵੀ ਇੱਕ ਤੁਹਾਡੇ ਹਮਸਾਏ 'ਚ ਹੀ ਕੰਮ ਪੈ ਰਿਹਾ ਹੈ। ਇੱਕ ਤਾਂ ਈਰਾਨ ਤੇ ਉੱਧਰ ਦੂਜੇ ਪਾਸੇ ਜਿਹੜਾ ਕੰਮ ਉਹ ਤੁਹਾਨੂੰ ਪਤਾ ਹੀ ਹੈ, ਲੇਕਿਨ ਇਹ ਵੀ ਜਿਹੜਾ ਕੰਮ ਜਿਹੜਾ ਜੇ ਨਾ ਉਹ ਪੈ ਰਿਹਾ ਹੈ। ਤੇ ਮੈਂ ਕਿਹਾ ਮੈਂ ਤੁਹਾਨੂੰ ਦੱਸਾਂ ਵੀ ਇਹ ਵੀ ਕਿਸੇ ਵੇਲੇ ਵੀ ਇਹ ਕੰਮ ਭਖ ਸਕਦਾ ਹੈ, ਤਾਂ ਕਿ ਤੁਹਾਨੂੰ ਪਤਾ ਹੋਵੇ। ਅੱਛਾ ਜੀ, ਦੂਸਰੀ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਦੱਸਣੀ ਹੈ ਵੀ ਕਿਰਗਿਸਤਾਨ ਦੇ ਵਿੱਚੋਂ ਜਿਹੜੇ ਬੱਚੇ ਆ ਰਹੇ ਨੇ ਵਾਪਸ, ਪਤਾ ਹੀ ਹੈ ਤੁਹਾਨੂੰ ਕਿ ਉਹਨਾਂ ਨੂੰ ਲੈ ਕੇ ਆ ਰਹੇ ਬੱਚਿਆਂ ਨੂੰ ਉੱਥੋਂ, ਜਿਨ੍ਹਾਂ ਨੂੰ ਉੱਥੇ ਉਹਨਾਂ ਦੇ ਜ਼ੁਲਮ ਹੋਏ ਨੇ, ਤੁਹਾਨੂੰ ਪਤਾ ਉੱਥੇ ਬਹੁਤ ਕਤਲੋ ਗਾਰਤ ਵੀ ਹੋਈ, ਮਾਰ ਕੁਟਾਈ, ਪਾਕਿਸਤਾਨੀ ਬੱਚੇ, ਤੇ ਉਹ ਕੋਈ ਉਹਨਾਂ ਦਾ ਵਾਲੀ ਵਾਰਸ ਨਹੀਂ ਸੀ ਬਣਦਾ। ਤੇ ਖੈਬਰ ਪਖਤੂਨਖਵਾ ਹੁਕੂਮਤ ਨੇ ਇਮਰਾਨ ਖਾਨ ਦੇ ਕਹਿਣ ਤੇ ਉਹਨਾਂ ਨੇ ਐਲਾਨ ਕੀਤਾ ਵੀ ਇਹਨਾਂ ਦਾ ਸਾਰਾ ਖਰਚਾ ਅਸੀਂ ਦੇਵਾਂਗੇ। ਉਹ ਖਰਚਾ ਖੈਬਰ ਪਖਤੂਨਖਵਾ ਦੇਣ ਡਈ ਹੈ, ਪਰ ਇੱਥੇ ਤੇ ਹਰ ਬੰਦਾ ਆਪਣਾ ਚੂਹਾ ਲਾਉਂਦਾ ਵਿੱਚੋਂ। ਫਾਰਨ ਆਫਿਸ ਵਾਲੇ ਪੈਸੇ ਲੈ ਕੇ, ਇਹ ਸਟੂਡੈਂਟ ਆਖਣ ਡਏ ਨੇ, ਪੈਸੇ ਲੈ ਕੇ ਤੇ ਨਾ ਪਾਉਣ ਡਏ ਨੇ ਲੋਕਾਂ ਦੇ ਵੀ ਅਸੀਂ ਆਪਣੇ ਬੰਦੇ ਘੱਲਣੇ ਨੇ, ਜਿਹੜੇ ਅਸਲ ਹੱਕਦਾਰ ਉਹਨਾਂ ਨੂੰ ਨਹੀਂ ਘੱਲਣਾ। ਮਤਲਬ ਆਵਾਮ ਨੂੰ ਕਿਸੇ ਕਿਸਮ ਦਾ ਰਿਲੀਫ ਨਾ ਲੈਣ ਦਿਆ ਜੇ, ਸਾਹ ਨਾ ਲੈਣ ਦਿਆ ਜੇ ਆਵਾਮ ਨੂੰ। ਅੱਛਾ ਜੀ, ਰਾਣਾ ਸਨਾਉੱਲਾ ਸਾਹਿਬ ਨੂੰ ਕਲਮਦਾਨ ਦੇ ਦਿੱਤਾ ਹੈ। ਤੁਸੀਂ ਮਤਲਬ ਉਹ ਪਾਨਦਾਨ ਜਾਂ ਥੁੱਕਦਾਨ ਨਹੀਂ ਸਰਕਾਰ, ਇੱਕ ਤੇ ਹੱਸਦੇ ਬੜੇ ਨੇ ਮੁੰਡੇ, ਦੰਦ ਕੱਢਦੇ ਨੇ। ਇਹ ਕਿੰਨੇ ਆਖਿਆ ਤੁਹਾਡੇ 'ਚ ਥੁੱਕਦਾਨ ਦੇ ਦਿੱਤਾ? ਮੈਂ ਤਾਂ ਨਹੀਂ ਆਖਿਆ ਥੁੱਕਦਾਨ, ਇਹ ਮੇਰੇ ਕੰਨ 'ਚ ਪਈ ਹੈ ਆਵਾਜ਼। ਇਹ ਤੁਸੀਂ ਜਿਹੜੀਆਂ ਹਰਕਤਾਂ ਕਰਦੇ ਜੇ ਨਾ, ਮੇਰੇ ਨਾਲ ਬੰਦੇ ਦੇ ਪੁੱਤਰ ਬਣ ਜਾਓ। ਮੈਂ ਥੁੱਕਦਾਨ ਨਹੀਂ ਆਖਿਆ ਜਨਾਬ, ਕਲਮਦਾਨ ਆਖਿਆ ਵਜ਼ਾਰਤ ਦਾ। ਤੇ ਕਲਮਦਾਨ ਉਹਨਾਂ ਨੂੰ ਦਿੱਤਾ ਹੈ ਜਨਾਬ ਬੈਨੁਲ ਸੂਬਾਈ ਕੋਆਰਡੀਨੇਸ਼ਨ, ਇਹ ਸੂਬਿਆਂ ਦੇ ਵਿੱਚ ਕੋਆਰਡੀਨੇਸ਼ਨ ਕਰਨ ਦਾ। ਕੋਆਰਡੀਨੇਸ਼ਨ ਕੀ ਹੁੰਦੀ ਪਿੰਡਾਂ ਵਾਲਿਆਂ ਨੂੰ ਦੱਸੀਏ। ਉਹ ਜਿਵੇਂ ਪਾਣੀ ਲਾਉਣ ਨਹੀਂ ਸੀ ਜਾਂਦੇ ਤੇ ਪਿੰਡ ਦੇ ਵਿੱਚ ਇੱਕੋ ਬੰਦੇ ਦੇ ਕੋਲ ਬਾਬਾ ਘੜੀ ਵਾਲਾ ਹੁੰਦਾ ਸੀ, ਜਿਹਦੇ ਕੋਲ ਟਾਈਮ ਹੁੰਦਾ ਸੀ ਸਹੀ, ਤੇ ਉਹਦੇ ਕੋਲੋਂ ਟਾਈਮ ਪੁੱਛ ਕੇ ਤੇ ਜਾ ਕੇ ਪਾਣੀ ਬੰਨੀਦਾ ਸੀ। ਉਹ ਕੋਆਰਡੀਨੇਸ਼ਨ, ਇੱਕ ਦੂਜੇ ਨਾਲ ਗੱਲਬਾਤ ਕਰਕੇ ਘੜੀਆਂ ਮਿਲਾਉਣ ਨੂੰ ਕੋਆਰਡੀਨੇਸ਼ਨ ਆਉਂਦੇ ਨੇ ਦੂਸਰੇ ਲਫ਼ਜ਼ਾਂ ਦੇ ਵਿੱਚ। ਤੇ ਇਹ ਨਾ ਜੀ ਕੋਆਰਡੀਨੇਸ਼ਨ ਕਰਨੀ ਹੈ। ਹੁਣ ਮੈਨੂੰ ਤਾਂ ਸਮਝ ਨਹੀਂ ਆਈ ਵੀ ਰਾਣਾ ਸਾਹਿਬ ਨੇ ਕਿਹੜੀ ਕੋਆਰਡੀਨੇਸ਼ਨ ਕਰਨੀ। ਉਹਨਾਂ ਦੀਆਂ ਅੱਜ ਕੱਲ੍ਹ ਆਪਣੀਆਂ ਮੁੱਛਾਂ 'ਚ ਕੋਆਰਡੀਨੇਸ਼ਨ ਨਹੀਂ, ਇੱਕ ਉਹਨਾਂ ਦੀ ਮੁੱਛ 5 ਮਿੰਟ ਪਿੱਛੇ ਹੈ। ਜਦੋਂ ਦੇ ਸਾਰੇ ਮਾਮਲਾ ਤੋਂ ਡਾਕਟਰ ਨਿਸਾਰ ਜੱਟ ਨੇ ਜਦੋਂ ਦੀ ਉਹਨਾਂ ਦੀ ਧੂੰ ਕੱਢ ਕੇ ਰੱਖ ਦਿੱਤੀ ਹੈ, ਬਲਕਿ ਦੂਸਰੇ ਲਫ਼ਜ਼ਾਂ 'ਚ ਕਹੋ ਮੰਜੀ ਪੀੜੀ ਠੋਕ ਕੇ ਰੱਖ ਦਿੱਤੀ ਹੈ, ਤੇ ਉਹਨਾਂ ਕੀ ਕੋਆਰਡੀਨੇਸ਼ਨ ਕਰਨੀ? ਉਹਨਾਂ ਦਾ ਤਾਂ ਵੱਸ ਦਾ ਕੰਮ ਨਹੀਂ। ਮੈਨੂੰ ਲੱਗਦਾ ਹੈ ਵੀ ਜਾਂ ਤਾਂ ਕਿਤੇ ਬਹਿ ਕੇ ਸੀਪ ਲਾਉਣਗੇ ਤਾਸ਼ ਦੇ ਪੱਤਿਆਂ ਨਾਲ, ਜਾਂ ਕਿਤੇ ਕੋਟ ਖੇਡਣਗੇ ਰੰਗ ਦੇ, ਤੇ ਜਾਂ ਕੋਈ ਮੇਰਾ ਮਤਲਬ ਹੋਰ 12 ਟੈਣੀ ਸ਼ੈਣੀ ਖੇਡ ਲਾਂਗੇ। ਤੇ ਜ਼ਿਆਦਾ ਤੋਂ ਜ਼ਿਆਦਾ ਇਹ ਕਰਨਗੇ ਵੀ ਸਿਗਰਟਾਂ ਦੀ ਡੱਬੀ ਕੱਢਣਗੇ ਤੇ ਚਾਰੋਂ ਸੂਬਿਆਂ ਦੇ ਬੰਦਿਆਂ ਨੂੰ ਇੱਕ ਇੱਕ ਸਿਗਰਟ ਦੇਣਗੇ ਤੇ ਫਿਰ ਜੇਬ 'ਚੋਂ ਲੈਟਰ ਕੱਢ ਕੇ ਆਪਣਾ ਲਾਉਣਗੇ। ਇਹ ਪੰਜਾਬੀ 'ਚ ਅਸੀਂ ਲਾਈਟਰ ਨਹੀਂ ਲੈਟਰ ਆਖਦੇ ਹਾਂ ਅੱਗ ਲਾਉਣ ਵਾਲੇ ਨੂੰ। ਤੇ ਜਾਂ ਮਾਚਸ ਦੇ ਨਾਲ, ਤੀਲਾਂ ਦੀ ਡੱਬੀ ਦੇ ਨਾਲ ਉਹ ਫਿਰ ਆਪਣੀ ਸਿਗਰਟ ਵੀ ਲਾਉਣਗੇ ਤੇ ਦੂਜਿਆਂ ਦੀ ਸਿਗਰਟ ਵੀ ਲਵਾਉਣਗੇ। ਵੀ ਇੰਨੀ ਕੁ ਕੋਆਰਡੀਨੇਸ਼ਨ ਰਾਣਾ ਸਾਹਿਬ ਕਰ ਸਕਦੇ ਨੇ। ਬਾਕੀ ਰਾਣਾ ਸਾਹਿਬ ਕਿਹੜਾ ਕੋਈ ਬੜੇ ਸਿਆਣੇ ਬੰਦੇ ਨੇ ਵੀ ਉਹਨਾਂ ਕੋਆਰਡੀਨੇਸ਼ਨ ਕਰ ਲੈਣੀ। ਬਹਰਹਾਲ ਚਲੋ ਚੰਗਾ ਹੋਇਆ, ਰਾਣਾ ਸਾਹਿਬ ਵੀ ਹੱਥ ਚੁੱਕੀ। ਤੁਹਾਨੂੰ ਪਤਾ ਜਦੋਂ ਦੇ ਹਾਰੇ ਸਨ ਰੋਈ ਜਾਂਦੇ ਸਨ। ਇੱਕ ਇਹ ਤੇ ਇੱਕ ਜਵੇਦ ਲਤੀਫ ਸਾਹਿਬ ਚੌਧਰੀ ਨਿਜ਼ਾਮਦੀਨ ਨੂੰ ਮਿਹਣੇ ਮਾਰਦੇ ਸਨ, ਹੁਜਤਾਂ ਕਰਦੇ ਸਨ, ਬੁਰਾ ਭਲਾ ਕਹਿੰਦੇ ਸਨ। ਉਹਨਾਂ ਕਿਹਾ ਵੀ ਇਹਨਾਂ ਨੂੰ ਵੀ ਕੋਈ ਸ਼ਾਇਦ ਦਿਓ ਯਾਰ, ਆਰੇ ਲਾਓ। ਜਿਵੇਂ ਨਿਆਣਾ ਬਹੁਤਾ ਰੋਣ ਡਿਆ ਹੋਵੇ ਤੇ ਉਹਦੇ ਹੱਥ 'ਚ ਛਣਕਣਾ ਫੜਾ ਦਿੰਦੇ ਨੇ, ਲੈ ਪੁੱਤਰ ਛਣਕਾਈ ਜਾ ਤੇ ਹੁਣ ਰੋਈ ਨਾ। ਤੇ ਇਹ ਵਜ਼ਾਰਤ ਇਹੋ ਜਿਹੀ ਹੈ। ਮਤਲਬ ਜਿਹੜੀ ਰਾਣਾ ਸਾਹਿਬ ਦੀ ਪਿਛਲੀ ਵਜ਼ਾਰਤ ਸੀ, ਵਜ਼ਾਰਤ ਦਾਖਲਾ, ਉਹ ਤੇ ਹੁਣ ਮੋਹਸਿਨ ਨਕਵੀ ਕੋਲ ਹੈ। ਤੇ ਬੈਨੁਲ ਸੂਬਾਈ ਜਿਹੜੀ ਹੈ ਨਾ, ਖਵਾਜਾ ਸਰਾ ਕਿਸਮ ਦੀ ਵਜ਼ਾਰਤ ਹੈ ਮਾਜ਼ਰਤ ਦੇ ਨਾਲ, ਇਹਦੇ 'ਚ ਹੋਰ ਕੁਛ ਨਹੀਂ ਹੈ। ਤੇ ਇਹ ਉਹਨਾਂ ਆਖਿਆ ਵੀ ਲਾਓ ਭਾਈ ਜੀ ਛਣਕਣਾ ਵਜਾਓ, ਤੇ ਹੁਣ ਰਾਣਾ ਸਾਹਿਬ ਛਣਕਣਾ ਵਜਾਈ ਜਾਣਗੇ। ਵੈਸੇ ਸੋਹਣੇ ਲੱਗਣਗੇ, ਰਾਣਾ ਸਾਹਿਬ ਲੱਗੋਗੇ ਸੋਹਣੇ ਵੈਸੇ ਮਾਜ਼ਰਤ ਦੇ ਨਾਲ ਛਣਕਣਾ ਵਜਾਉਂਦੇ ਜਨਾਬ। ਅੱਛਾ ਜੀ, ਹੁਣ ਅਗਲੀ ਖਬਰ ਵਾਲੇ ਪਾਸੇ ਚੱਲਨੇ। ਅੱਗੇ ਤੁਹਾਡੀਆਂ ਅਸੀਂ ਕੋਈ ਚਿੱਠੀਆਂ ਪੱਤਰ ਪੜ੍ਹਨੇ ਨੇ, ਤੇ ਖਬਰ ਤੇ ਇੱਕ ਹੋਰ ਵੀ ਸੀ, ਲੇਕਿਨ ਉਹ ਕੱਲ੍ਹ ਕਰਾਂਗੇ।
ਉਹ ਖਬਰ ਚੰਗੀ ਤਗੜੀ ਹੈ ਤੇ ਉਹ ਕੱਲ ਕਰਾਂਗੇ, ਕਿਉਂਕਿ ਅੱਜ ਕੀਤੀ ਤੇ ਉਸ ਖਬਰ ਦੀ ਵੀ ਤੋਹੀਨ ਹੈ, ਥੋੜੇ ਟਾਈਮ 'ਚ ਕੀਤੀ ਨਾ ਤਾਂ ਖਬਰ ਦੀ ਤੋਹੀਨ ਹੈ। ਤੇ ਕੱਲ ਕਰਾਂਗੇ ਤੇ ਇੱਕ ਤੁਸੀਂ ਸ਼ਾਬਾਸ਼ ਸਾਨੂੰ ਵੀ ਦਿਓ ਕਿ ਅਸੀਂ ਟਾਈਮ ਥੋੜ੍ਹਾ ਜਿਹਾ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੀਲਾਗ ਦੀ, ਤੇ ਉਹਦੇ ਤੇ ਮੇਰਾ ਖਿਆਲ ਤੁਸੀਂ ਥੋੜ੍ਹੇ ਜਿਹੇ ਰਾਜ਼ੀ ਹੋਏ ਹੋਗੇ। ਅੱਛਾ ਜੀ, ਅਗਲੀ ਜਿਹੜੀ ਹੁਣ ਤੁਹਾਡਾ ਚਿੱਠੀ ਪੱਤਰ ਪਹਿਲਾ, ਉਹ ਅਹਿਮਦ ਜੱਟ ਸਾਹਿਬ ਨੇ। ਉਹਨਾਂ ਕਿਹਾ ਜੀ, ਗਿੱਲ ਸਾਹਿਬ, ਮੁਰਸ਼ਦ ਇਮਰਾਨ ਖਾਨ ਨੇ ਪੰਜਾਬੀ ਵੀਲਾਗ ਦੀ ਸ਼ਾਬਾਸ਼ ਤੁਹਾਨੂੰ ਤੇ ਤੁਹਾਡੀ ਪੂਰੀ ਸਾਰੀ ਟੀਮ ਨੂੰ ਭਾਈ, ਤੁਹਾਨੂੰ ਵੀ ਦਿੱਤੀ ਜਿਹੜੇ ਚਿੱਠੀ ਪੱਤਰ ਵੀ ਲਿਖਦੇ ਨੇ, ਮੈਨੂੰ ਇਕੱਲੇ ਨਹੀਂ। ਮੇਰੀ ਖੁਆਇਸ਼ ਹੈ ਕਿ ਤੁਸੀਂ ਪੰਜਾਬੀ ਵੀਲਾਗ ਦੇ 2 ਮਿੰਟ ਜਿਹੜੇ ਨੇ ਇਮਰਾਨ ਖਾਨ ਨੂੰ ਤੇ ਉਹਦੀ ਕੌਮ ਦੀ ਤਰਫੋਂ ਇਮਰਾਨ ਖਾਨ ਨੂੰ ਸ਼ਾਬਾਸ਼ ਦੇਣ ਦੇ ਉੱਤੇ ਲਾਓ, ਖਰਾਜ ਤਹਿਸੀਨ ਪੇਸ਼ ਕਰੋ। ਵੇਖੋ ਜੀ, ਇਹ ਜਿਹੜੀਆਂ ਸਾਰੀਆਂ ਗੱਲਾਂ ਕਰਨ ਡਏ ਤੁਹਾਨੂੰ ਮੈਨੂੰ ਜਿਹੜਾ ਸ਼ਊਰ ਇਸ ਵੇਲੇ ਦਿੱਤਾ ਇਮਰਾਨ ਖਾਨ ਹੀ ਦਿੱਤਾ ਹੈ ਨਾ। ਤੇ ਇਹ ਜਿਹੜੀਆਂ ਸਾਰੇ ਕੰਮ ਹੋਣ ਡਏ ਨੇ ਇਸ ਵੇਲੇ, ਕਿ ਰਾਣਾ ਸਨਾਉੱਲਾ ਸਾਹਿਬ ਦੇ ਹੱਥ ਛਣਕਣਾ ਫੜਾ ਦਿੱਤਾ ਅਗਲਿਆਂ, ਇਹ ਸਾਰੇ ਇਮਰਾਨ ਖਾਨ ਦੇ ਕੰਮ ਨੇ। ਇਹ ਜੋ ਕੁਝ ਹੈ ਇਸ ਵੇਲੇ, ਚੌਧਰੀ ਨਿਜ਼ਾਮਦੀਨ ਫੇਲ ਹੋਈ ਫਿਰਦਾ, ਸਾਰਿਆਂ ਨੂੰ ਆਪੋ ਆਪਣੀਆਂ ਸਾਰਿਆਂ ਨੂੰ ਭੌਂ ਚੜੇ ਨੇ। ਇਹ ਭੌਂ ਕੀ ਹੁੰਦੇ ਨੇ, ਕਿਸੇ ਸਿਆਣੇ ਨੂੰ ਪੁੱਛੋ ਤੁਹਾਨੂੰ ਦੱਸੂ ਵੀ ਭੌਂ ਚੜੇ ਕੀ ਨੇ। ਤੇ ਸਾਡਾ ਸਾਰਾ ਟ੍ਰਿਬਿਊਟ ਹੀ ਇਮਰਾਨ ਖਾਨ ਵਾਸਤੇ, ਜਿਹਨੇ ਵਾਕਈ ਪਹਾੜ ਜਿੰਨਾ ਹੌਸਲਾ ਕਰਕੇ ਤੇ ਇਸ ਪੂਰੇ ਜ਼ੁਲਮ ਦਾ ਮੁਕਾਬਲਾ ਕੀਤਾ ਹੈ। ਅੱਛਾ ਜੀ, ਅਗਲੀ ਜਿਹੜਾ ਕਮੈਂਟ ਹੈ ਉਹ ਅਲੀ ਚੌਧਰੀ ਸਾਹਿਬ ਨੇ। ਉਹਨਾਂ ਕਿਹਾ, ਗਿੱਲ ਸਾਹਿਬ, ਮੈਂ ਕਾਫੀ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੁਸੀਂ ਉਂਝ ਮੇਰੇ ਕਮੈਂਟ ਨਹੀਂ ਪੜ੍ਹਨੇ, ਲੱਗਦਾ ਮੈਨੂੰ ਆਪਣੇ ਨਿਜ਼ਾਮਦੀਨ ਨਾਲ ਗੱਲ ਕਰਕੇ ਤੁਹਾਡੇ ਨਾਲ ਅਮਰੀਕਾ ਵਿੱਚ ਮਾਮੂਲੀ ਵਾਕਿਆ ਕਰਾਉਣਾ ਪੈਣਾ ਹੈ, ਤੇ ਫਿਰ ਤੁਸੀਂ ਮੇਰਾ ਕਮੈਂਟ ਪੜ੍ਹੋਗੇ। ਅਲੀ ਚੌਧਰੀ, ਗੁਜਰਾਤ, ਖਾਰੀਆਂ ਵਾਲਾ ਵਾਕਿਆ ਜ਼ਰਾ ਯਾਦ ਕਰੋ, ਖਵਾਜਾ ਸਰਾਵਾਂ ਵਾਲਾ। ਤੇ ਹੁਣ ਚੁਆਇਸ ਤੁਹਾਡੀ ਹੈ ਵੀ ਤੁਸੀਂ ਵੀ ਉਹੀ ਕੰਮ ਕਰਾਉਣਾ। ਭਾਈ, ਮੈਂ ਤੇਰੇ ਕੋਲ ਡਰਦੇ ਅੱਗੇ ਹੀ ਅਮਰੀਕਾ ਤੋਂ ਬਾਹਰ ਆਇਆ ਇਸ ਵੇਲੇ, ਤੇ ਮੈਂ ਯੂਰਪ 'ਚ ਫਿਰਨ ਡਿਆ ਪਹਿਲਾਂ ਹੀ ਇਸੇ ਤੋਂ, ਵੀ ਮੈਂ ਤੇਰੇ ਕੋਲ ਘਬਰਾ ਕੇ ਤੇ ਅਮਰੀਕਾ ਤੋਂ ਨਿਕਲ ਕੇ ਆਇਆ, ਵੀ ਮੇਰਾ ਮਤਲਬ ਹੈ ਇਹ ਕਿਤੇ ਵਾਕਿਆ ਹੀ ਉੱਥੇ ਮੇਰੇ ਨਾਲ ਮਾਮੂਲੀ ਵਾਕਿਆ ਨਾ ਕਰਵਾ ਦੇਂ। ਅੱਛਾ ਜੀ, ਗਿੱਲ ਸਾਹਿਬ, ਇੱਕ ਦਰਖਾਸਤ ਕਰਨੀ ਹੈ ਕਿ ਤੁਹਾਡੀ ਬਾਜੀ ਦੇ ਵਾਅਦੇ, ਉਹਨਾਂ ਅਸਲ ਦੇ ਵਿੱਚ ਬਾਜੀ ਦੇ ਵਾਅਦੇ ਦੱਸੇ ਵੀ ਬਾਜੀ ਨੇ ਗਲੀਆਂ ਨਾਲੀਆਂ ਸੜਕਾਂ ਸਾਫ਼ ਕਰਵਾਉਣੀਆਂ ਸਨ, ਸਫਾਈ, ਗੰਦਾ ਪਾਣੀ ਉਹ ਜਿਹਾ ਹੀ ਹੈ। ਮੇਰੇ ਪਿੰਡ ਤਹਿਸੀਲ ਡਸਕਾ ਦੇ ਪਿੰਡ ਵਿੱਚ ਰਹਿਣ ਵਾਲੇ ਹਰ ਮਹੀਨੇ ਦੇ ਵਿੱਚ 10 ਤੋਂ 12 ਲੋਕ ਜਿਹੜੇ ਨੇ ਉਹ ਮਰ ਰਹੇ ਨੇ। ਉਹ ਤੇਰੀ ਖੈਰ ਹੋ ਗਈ, ਇਹ ਤਾਂ ਨੰਬਰ ਬਹੁਤ ਜ਼ਿਆਦਾ ਹੈ ਬਈ। ਸਿਰਫ ਸਫਾਈ ਨਾ ਹੋਣ ਦੀ ਵਜ੍ਹਾ ਤੋਂ, ਗੰਦੇ ਪਾਣੀ ਦੀ ਵਜ੍ਹਾ ਤੋਂ ਬਿਮਾਰੀਆਂ ਹੋ ਰਹੀਆਂ ਨੇ। ਬਾਜੀ, ਮੇਰੀ ਗੱਲ ਮੰਨਣੀ ਤੇ ਹੈ ਨਹੀਂ, ਪਰ ਤੁਹਾਡਾ ਹੁਣ ਮਾਮਲਾ ਜੈਨੂਅਨ ਹੈ ਵੀ ਉੱਥੇ ਲੋਕਾਂ ਦੀਆਂ ਮੌਤ ਹੋ ਰਹੀਆਂ ਨੇ। ਤੇ ਮੈਂ ਜਿਹੜਾ ਬਿਊਰੋਕਰੇਟ ਹੈ, ਜਿਹੜਾ ਇਸ ਵੇਲੇ ਚੀਫ ਸੈਕਟਰੀ ਹੈ, ਉਹ ਵੀ ਕੋਈ ਜ਼ਾਹਿਰ ਹੈ ਉਹਨੇ ਰੱਬ ਨੂੰ ਜਾਣ ਦੇਣੀ। ਮੈਂ ਆਖਾਂਗਾ ਵੀ ਉਹਦੇ ਤੱਕ ਕੋਈ ਮੇਰੀ ਗੱਲ ਅਪੜਾਏ, ਕਿਸੇ ਸਾਫੀ ਦੋਸਤਾਂ ਨੂੰ ਆਖਾਂਗਾ ਵੀ ਇਹ ਤੁਹਾਡੇ ਪਿੰਡ ਵਾਲੇ ਪਾਸੇ ਕੋਈ ਤਵੱਜੋ ਦੇਣ। अच्छा जी, जाहिद खान साहब कहते हैं, डॉक्टर साहब, मेरे एक दोस्त के साथ भी होने लगा था लाहौर में, एक हॉस्पिटल में गुर्दे का ऑपरेशन था। मैंने इत्तेफाक से पूछ लिया कि किस तरफ का ऑपरेशन है, तो डॉक्टर ने कहा दाएं तरफ से, जबकि बाएं तरफ का ऑपरेशन करना था। जी ਉਹ ਸ਼ੇਰ ਬੱਗਿਆ, ਹੋ ਸਕਦਾ ਭਾਈ ਉਹਨੇ ਦਾएं ਤਰਫੋਂ ਹੱਥ ਪਾ ਕੇ ਤੇ ਬਾएं ਤਰਫ ਆਪਰੇਸ਼ਨ ਕਰਨਾ। ਮਾਜ਼ਰਤ, ਹੱਸਣਾ ਨਹੀਂ ਚਾਹੀਦਾ ਇਸ ਗੱਲ ਤੇ, ਲੇਕਿਨ ਉਹਨੇ ਗੱਲ ਹੀ ਇਹੋ ਜਿਹੀ ਕੀਤੀ ਡਾਕਟਰ ਸਾਹਿਬ ਨੇ ਵੀ ਕਹਿਣਾ ਪਿਆ ਹੋ ਸਕਦਾ ਉਹਨੇ ਇੱਧਰੋਂ ਦੀ ਹੱਥ ਪਾ ਕੇ ਉੱਧਰੋਂ ਦੀ ਕਰਨਾ ਹੋਵੇਗਾ। ਕਈ ਬੰਦੇ ਹੁੰਦੇ ਉਹਨਾਂ ਨੂੰ ਆਦਤ ਹੁੰਦੀ ਪੁੱਠੇ ਪਾਸਿਓਂ ਜਾਣ ਦੀ, ਜਾਂ ਹੋ ਸਕਦਾ ਡਾਕਟਰ ਸਾਹਿਬ ਨੇ ਜਿਵੇਂ ਅਮਰੀਕਾ ਦੇ ਵਿੱਚ ਪੁੱਠੇ ਪਾਸੇ ਗੱਡੀ ਚਲਾਈ ਨਾ, ਪਾਕਿਸਤਾਨ ਦੇ ਹਿਸਾਬ ਨਾਲ ਪੁੱਠੇ ਪਾਸੇ, ਉਹਨਾਂ ਦੇ ਹਿਸਾਬ ਨਾਲ ਸਿੱਧੇ ਪਾਸੇ। ਮੈਂ ਜਿੱਧਰੋਂ ਤੁਸੀਂ ਜਾਂਦੇ ਹੋ ਜਿਸ ਪਾਸੇ ਸੜਕ ਦੇ ਪਾਸੇ, ਤੇ ਉਧਰ ਆਉਣ ਵਾਲੇ ਉਸ ਪਾਸੇ ਹੁੰਦੇ ਨੇ। ਤੇ ਹੋ ਸਕਦਾ ਡਾਕਟਰ ਸਾਹਿਬ ਨੇ ਅਮਰੀਕੀ ਹਿਸਾਬ ਨਾਲ ਉਧਰੋਂ ਦੀ ਜਾਣਾ ਹੋਵੇ। ਬਹਰਹਾਲ ਡਾਕਟਰ ਸਾਹਿਬ, ਇਹ ਜਿਹੜੇ ਵੀ ਲਾਹੌਰ ਦੇ ਹਸਪਤਾਲ ਡਾਕਟਰ ਸਾਹਿਬ ਨੇ, ਤੁਹਾਡੀ ਮਿਹਰਬਾਨੀ ਹੈ, ਇਹ ਨਵਾਂ ਬਾਈਪਾਸ ਨਾ ਕੱਢੋ ਉਸ ਬੰਦੇ ਦੇ ਜਿਸਮ ਦੇ ਵਿੱਚ, ਤੇ ਜਾਂ ਅੰਡਰਪਾਸ ਨਾ ਬਣਾਓ ਸ਼ਬਾਜ਼ ਸ਼ਰੀਫ ਤਰ੍ਹਾਂ। ਬੰਦੇ ਦੇ ਪੁੱਤਰ ਬਣ ਕੇ ਜਿਹੜਾ ਆਪਰੇਸ਼ਨ ਬਣਦਾ ਉਹੀ ਕਰੋ। ਤੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਆਖਿਆ ਵੀ ਸੋਚ ਸਮਝ ਕੇ ਜਾਇਆ ਕਰੋ ਹਸਪਤਾਲ, ਐਵੇਂ ਮੂੰਹ ਚੁੱਕ ਕੇ ਨਾ ਤੁਰ ਪਿਆ ਕਰੋ। ਹਰ ਵੇਲੇ ਇਹ ਕੰਮ ਜਿਹੜਾ ਉਹ ਠੀਕ ਨਹੀਂ ਹੁੰਦਾ। ਅੱਛਾ ਜੀ, ਅਗਲਾ ਜਿਹੜਾ ਨਾ ਉਹ ਜਨਾਹ TV। ਗਿੱਲ ਸਾਹਿਬ, ਤੁਸੀਂ 67 ਸਾਲ ਦੀ ਉਮਰ 'ਚ ਮੈਨੂੰ ਪੰਜਾਬੀ ਜ਼ੁਬਾਨ ਦਾ ਲੁਤਫ ਲੈਣ ਦਾ ਮੌਕਾ ਦਿੱਤਾ ਹੈ। ਅਸਲੀ ਸੱਚੀਆਂ ਖਬਰਾਂ, ਅਸਲ ਗੱਲ ਉਹਨਾਂ ਦੀ ਪੰਜਾਬੀ ਦੀ ਹੈ। ਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਮੁੰਨੂ ਭਾਈ ਨੂੰ ਸ਼ਿਕਵਾ ਹੁੰਦਾ ਸੀ ਕਿ ਰਿਫਤ ਪੰਜਾਬੀ ਕਿਉਂ ਨਹੀਂ ਸਿੱਖਦੀ। ਤੁਸੀਂ ਤਾਂ ਜਾਣਦੇ ਹੀ ਹੋ ਕਿ ਪੰਜਾਬੀ ਦੇ ਵਿੱਚ ਕਮਿਸ਼ਨਰ ਬਹਾਦਰ ਦੀ ਬੇਬਸੀ ਨੂੰ ਤਨਕੀਦ ਕਰਦੇ ਸੀ। ਬਹਰਹਾਲ ਜਿਹੜੀ ਮੈਨੂੰ ਗੱਲ ਤੁਹਾਡੀ ਸਮਝ ਆਈ ਹੈ ਸਾਰੀ ਗੱਲ ਦੀ, ਉਹੀ ਹੈ ਕਿ ਤੁਸੀਂ ਬੜੇ ਖੁਸ਼ ਹੋ ਕਿ ਪੰਜਾਬੀ 'ਚ ਵੀਲੌਗ ਹੁੰਦਾ ਅਤੇ ਪੰਜਾਬੀ ਤਾਜ਼ਾ ਹੁੰਦੀ ਹੈ। ਵੇਖੋ, ਚੌਧਰੀ ਨਿਜ਼ਾਮਦੀਨ ਨੇ ਅਯੂਬ ਖਾਨ ਸਾਹਿਬ ਤੋਂ ਲੈ ਕੇ ਤੇ ਬਾਅਦ 'ਚ ਜੋ ਕੁਝ ਕੀਤਾ, ਕਿਉਂਕਿ ਪੰਜਾਬ ਦੇ ਲੋਕੀ ਬਹੁਤੇ ਸਾਡੇ ਮਿਲਟਰੀ ਦੇ ਅਦਾਰੇ 'ਚ ਹੁੰਦੇ ਨੇ, ਤੇ ਦੂਜੇ ਸੂਬਿਆਂ ਵਾਲੇ ਜਿਹੜੇ ਨੇ ਨਾ, ਉਹ ਪੰਜਾਬੀਆਂ ਨੂੰ ਹੀ ਠੋਕੀ ਆਉਂਦੇ ਨੇ, ਮਾੜੇ ਪੰਜਾਬੀ ਨੂੰ ਹੀ, ਕਿ ਇਹਨਾਂ ਦਾ ਕਾਰ ਲਾਂਗੇ ਭਾਈ। ਤੁਸੀਂ ਵੇਖ ਲਿਆ ਵੀ ਸਾਨੂੰ ਤੇ ਆਪ ਠੋਕੀ ਆਉਂਦੇ ਨੇ, ਸਾਡਾ ਕਸੂਰ ਨਹੀਂ। ਤੇ ਛੋਟੇ ਸੂਬੇ ਵਾਲੇ ਪੰਜਾਬੀਆਂ ਨੂੰ ਠੋਕਦੇ ਨੇ, ਪੰਜਾਬੀ ਆਪ ਵੀ ਆਪਣੇ ਆਪ ਨੂੰ ਠੋਕਦੇ ਨੇ। ਤੇ ਪੰਜਾਬੀ ਨਾਲ ਬੜਾ ਮਾੜਾ ਕੰਮ ਹੋਇਆ। ਕਿਸੇ ਵੇਲੇ ਤੇ ਪੂਰੀ ਤਫਸੀਲ ਨਾਲ ਗੱਲ ਕਰਾਂਗਾ। ਹੁਣ ਫਿਰ ਤੁਸੀਂ ਆਖਣਾ ਉਧਾਰ ਕਰ ਲਿਆ, ਪਰ ਹੁਣ ਕਰਾਂਗੀ। ਵੀਲੌਗ ਮੁੱਕਣ ਡਿਆ, ਕਮੈਂਟ ਆਇਆ ਇਹ, ਹੁਣ ਕਿਸੇ ਦਿਨ ਫਿਰ ਇਹਦੇ 'ਤੇ ਪੂਰਾ ਚਾਨਣ ਪਾਵਾਂਗਾ ਵੀ ਪੰਜਾਬੀ ਨਾਲ ਬੀਤੀ ਕੀ, ਪੰਜਾਬੀ ਨਾਲ ਹੋਈ ਕੀ। ਪੰਜਾਬ ਇੱਕ ਤੇ ਟੁੱਟਿਆ,
ਪਾਕਿਸਤਾਨ ਬਣਿਆ ਤੇ 2 ਹਿੱਸੇ ਪੰਜਾਬ ਹੀ ਹੋਇਆ, ਤੇ ਗਾਂ ਪੰਜਾਬੀ ਨਾਲ ਬਣੀ ਕੀ? ਤੇ ਜੇ ਪੰਜਾਬ ਦੇ ਹੱਸ ਦੇ ਵਿੱਚ ਹਿੱਸੇ 'ਚ ਕੋਈ ਸੂਰਮਾ ਆਇਆ ਤੇ ਉਹ ਜਨਰਲ ਬਾਜਵਾ ਵਰਗਾ ਆਇਆ, ਜਿਹਨੇ ਪੰਜਾਬੀਆਂ ਦਾ ਜਿਹੜਾ ਨਾਂ ਉਹਦੀ ਤਬਾਹੀ ਕਰਕੇ ਰੱਖ ਦਿੱਤੀ ਹੈ। ਗਾਂ ਕੋਈ ਦੱਸਣ ਜੋਗਾ ਨਹੀਂ ਰਿਹਾ। ਕੱਲ੍ਹ ਹੀ ਮੈਨੂੰ ਇੱਥੇ ਯੂਰਪ ਦੇ ਵਿੱਚ ਇੱਕ ਮੇਜਰ ਬਾਜਵਾ ਸਾਹਿਬ ਦਾ ਫੋਨ ਆਇਆ, ਤੇ ਉਹਨਾਂ ਆਪਣਾ ਨਾਂ ਦੱਸਿਆ, ਤੇ ਉਹ ਪਾਸੇ ਵਾਲੇ ਬੰਦੇ ਨੇ ਕਿਹਾ ਜੀ ਇਹ ਬਾਜਵੇ ਨੇ, ਤੇ ਉਹਨਾਂ ਨਹੀਂ ਦੱਸਿਆ ਨਾਲ। ਤੇ ਜਿਸ ਵੇਲੇ ਉਹਨਾਂ ਨਾਂ ਦੱਸਿਆ ਤੇ ਮੈਂ ਪੁੱਛਿਆ ਜੀ ਕਿਉਂ ਨਹੀਂ ਜੇ ਦੱਸਿਆ? ਉਹਨਾਂ ਕਿਹਾ ਹੁਣ ਕਿਹੜੇ ਮੂੰਹ ਨਾਲ ਦੱਸੀਏ ਜੋ ਕੁਝ ਬਾਜਵਾ ਸਾਹਿਬ ਕਰ ਗਏ ਨੇ, ਅਸੀਂ ਤਾਂ ਦੱਸਣ ਜੋਗੇ ਨਹੀਂ। ਬਹਰਹਾਲ ਆਮ ਲੋਕਾਂ ਨੂੰ ਮੈਂ ਦੱਸਾਂ ਵੀ ਸਾਰੇ ਬਾਜਵੇ ਇਹੋ ਜਿਹੇ ਨਹੀਂ ਹੁੰਦੇ, ਉਹ ਇੱਕ ਅੱਧੇ ਨਿਕਲੇ ਨੇ ਵਿੱਚੋਂ ਇਹੋ ਜਿਹੇ, ਬਾਕੀ ਬੰਦੇ ਠੀਕ ਹੁੰਦੇ ਨੇ। ਅੱਛਾ ਜੀ, ਆਮਰ ਮਹਿਮੂਦ ਆਸਟ੍ਰੇਲੀਆ ਤੋਂ, ਉਹਨਾਂ ਆਖਿਆ ਜੀ ਇਹ ਜਿਹੜਾ ਚੌਧਰੀ ਨਿਜ਼ਾਮਦੀਨ ਤੁਹਾਡਾ ਵੀਲਾਗ ਢੱਕ ਰਿਹਾ ਨਾ, ਜੇ ਤੁਹਾਨੂੰ ਪਤਾ, ਮੈਂ ਤੁਹਾਨੂੰ ਦੱਸਿਆ ਵੀ ਜਦੋਂ ਤੁਹਾਨੂੰ ਇਸ ਵੀਲਾਗ ਦਾ ਨਹੀਂ ਸੀ ਪਤਾ ਨਾ, ਤੇ ਉਦੋਂ ਇਹ ਵੀਲਾਗ 2 ਲੱਖ 2.5 ਲੱਖ 1.25 ਲੱਖ 1,80,000 1,90,000 ਤੇ 24 ਘੰਟਿਆਂ 'ਚ ਅੱਪੜ ਜਾਂਦਾ ਸੀ, ਤੇ ਹੁਣ 1,70,000 90,000 1,10,000। ਤੇ ਮੇਰੇ ਤੋਂ ਵੀ ਭੈੜਾ ਕੰਮ ਜਿਹੜਾ ਉਹ ਮੋਹਿਤ ਪੀਰਜ਼ਾਦਾ ਨਾਲ ਕਰਨ ਡਏ ਨੇ, ਤੇ ਉਸ ਤੋਂ ਵੀ ਭੈੜਾ ਸਾਬਰ ਸ਼ਾਕਰ ਨਾਲ, ਤੇ ਜਿਹੜੇ ਵੀ ਆਵਾਜ਼ ਚੁੱਕਦੇ ਨੇ ਹੁਣ ਇਹਨਾਂ 40 ਅਰਬ ਰੁਪਈਆ ਲਾਇਆ ਇਸ ਕੰਮ ਤੇ ਕਿ ਸਾਹ ਢਕੀਏ। ਤੇ ਇਹਨਾਂ ਨੇ ਆਈਡੀਆ ਅੱਛਾ ਦਿੱਤਾ ਵੀ ਇੱਕ WhatsApp ਚੈਨਲ ਬਣਾਓ ਤੇ ਉਹਦੇ ਤੇ ਸ਼ੇਅਰ ਕਰਿਆ ਕਰੋ। ਤੇ ਮੈਂ ਹੁਣ WhatsApp ਚੈਨਲ ਦਾ ਲਿੰਕ ਤੁਹਾਡੇ ਨਾਲ ਸ਼ੇਅਰ ਕਰਨਾ ਇੱਥੇ, ਉਹਨੂੰ ਫਿਰ ਤੁਸੀਂ ਫੋਲੋ ਕਰਿਓ, ਤੇ ਇੱਕ ਚੰਗਾ ਮਸ਼ਵਰਾ ਦਿੱਤਾ, ਇਹਦੇ 'ਤੇ ਕੰਮ ਕਰਾਂਗੇ। ਅੱਛਾ ਜੀ, ਇਹ ਹੁਣ ਤੱਕ ਦੇ ਇਹੀ ਕਮੈਂਟ ਨੇ, ਤੇ ਹੁਣ ਦਿਓ ਮੈਨੂੰ ਇਜਾਜ਼ਤ, ਤੇ ਰੱਬ ਰਾਖਾ।